ਵਿਊਅਰਸ ਵੈਲਕਮ ਬੈਕ ਨਾ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤੀ ਖੁਫੀਆ ਏਜੰਸੀਆਂ ਬਾਰੇ ਕਿ ਕਿਸ ਤਰ੍ਹਾਂ ਉਹਨਾਂ ਵੱਲੋਂ ਹੈਕਰਸ ਰਾਹੀਂ ਕੰਪਿਊਟਰਾਂ ਵਿੱਚ ਮਲੇਸ਼ੀਅਸ ਸੌਫਟਵੇਅਰ ਪਲਾਂਟ ਕਰਕੇ ਉਸ ਨੂੰ ਗਵਾਹੀ ਵਜੋਂ ਵਰਤਿਆ ਜਾ ਰਿਹਾ ਹੈ। ਔਰ ਭੀਮਾ ਕੋਰੇਗਾਂਵ ਕੇਸ ਵਿੱਚ ਇੱਕ ਅਮਰੀਕੀ ਫਰਮ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਹੈ ਕਿ ਦੋਸ਼ੀ ਬਣਾਏ ਗਏ ਲੋਕਾਂ ਨੂੰ ਇਸ ਪਲਾਂਟਡ ਐਵੀਡੈਂਸ ਰਾਹੀਂ ਫਸਾਇਆ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो जी खबर असी डिस्कस करन जा रहे हैं ये बहुत अहमियत वाली है। हालांकि बहुत बार मैं ईवन साढ़े हालांकि व्यूअर्स बड़े समझदार ने वाइज ने पर मैं बहुत बार देखदा कि ਜਦੋਂ ਤੁਸੀਂ ਕੋਈ ਮੇਨ ਪ੍ਰਿੰਸੀਪਲਡ ਇਸ਼ੂ ਤੇ ਗੱਲ ਕਰਦੇ ਹੋ ਤੇ ਤੁਹਾਡੇ ਜਿਹੜਾ ਹੈ ਉਹ ਲੀਡਰਸ਼ਿਪ ਘਟ ਜਾਂਦੀ ਹਾਂ ਉਹਨਾਂ ਨੂੰ ਵੀ ਜਿਹੜਾ ਬਹੁਤ ਸਾਰਾ ਚਟਪਟਾ ਪਾਰਟ ਹੀ ਹੈ। ਔਰ ਈਵਨ ਜਿੰਨੀਆਂ ਵੀਡੀਓਜ਼ ਹੁਣ ਅਸੀਂ ਜਿਹੜੇ ਟਾਈਟਲ ਦਿੰਦੇ ਆ ਉਹੀ ਹੁੰਦਾ ਜੋ ਸਾਡਾ ਕੰਟੈਂਟ ਹੈ। ਅੱਛਾ ਉਹੀ ਜੇ ਤੁਸੀਂ ਕੋਈ ਹੋਰ ਜੂਸੀ ਜਾਂ ਨਾ ਮਤਲਬ ਦੇ ਕੇ ਗੱਲ ਕਰੋ ਤਾਂ ਤੁਸੀਂ 10 ਟਾਈਮਸ ਜਾ ਸਕਦੇ ਹੋ। ਪਰ ਮੇਰਾ ਇਹ ਹੁੰਦਾ ਹੈ ਕਿ ਵੀ ਅਸੀਂ ਜਿਹੜੇ ਸੀਰੀਅਸਨੈਸ ਹੈ ਟੌਪਿਕਸ ਦੀ ਔਰ ਇਹ ਆਪਣੇ ਆਪ 'ਚ ਬੇਸ਼ੱਕ ਕੁਝ ਚੀਜ਼ਾਂ ਵਕਤੀ ਤੌਰ 'ਤੇ ਉਹਨਾਂ ਦੀ ਵੈਲਿਊ ਬਹੁਤ ਜ਼ਿਆਦਾ ਹੁੰਦੀ ਹੋਏ ਜੋ ਵਿਕਦਾ ਹੈ ਲੋਕਾਂ ਦੇ ਵਿੱਚ, ਜੇ ਪਕੌੜੇ ਵਿਕਦੇ ਨੇ ਤੁਸੀਂ ਪਕੌੜੇ ਵੇਚੋ, ਜੇ ਆਈਸਕ੍ਰੀਮ ਵਿਕਦੇ ਆਈਸਕ੍ਰੀਮ, ਪਰ ਇਵੇਂ ਜਿਹੜਾ ਇਹ ਲੌਂਗ ਟਰਮ ਕੋਈ ਇਹ ਸਿਆਣੀ ਕੌਮਾਂ ਦੀ ਗੱਲ ਨਹੀਂ ਹੁੰਦੀ ਕਿ ਵੀ ਜਿਹੜੇ ਚਸਕੇ ਦੇ ਪਿੱਛੇ ਤੁਸੀਂ ਜਿਹੜਾ ਇੱਧਰ ਉੱਧਰ ਭੱਜੇ ਫਿਰੋ। ਹੁਣ ਜਿਸ ਦੁਸ਼ਮਣ ਦੇ ਨਾਲ ਸਾਡਾ ਵਾਹ ਹੈ ਬਿਲਕੁਲ ਤੁਸੀਂ ਉਹ ਦੇਖੋ ਕਿ ਕਿਸ ਹੱਦ ਤੱਕ ਉਹ ਜਾ ਚੁੱਕਾ ਹੈ। ਅਸੀਂ ਤਾਂ ਅਜੇ ਉਹੀ ਪਿਛਲੀ ਸਦੀ ਦੀਆਂ ਹੀ ਗੱਲਾਂ ਦੇ ਵਿੱਚ ਬੈਠੇ ਹੋਏ ਆ, ਆਪਣੇ ਸਾਡੇ ਤੌਰ ਤਰੀਕੇ ਵੀ ਢੰਗ ਤਰੀਕੇ ਵੀ। ਔਰ ਤੁਸੀਂ ਦੇਖੋ ਕਿ ਕਿਵੇਂ ਉਹਨਾਂ ਨੇ ਸਾਰੀ ਮੂਵਮੈਂਟ ਨੂੰ ਹਾਈਜੈਕ ਕੀਤਾ ਹੈ, ਫਾਰਮਰਸ ਦੀ ਮੂਵਮੈਂਟ ਨੂੰ ਵੀ ਕਿਵੇਂ ਉਹਨਾਂ ਨੇ ਉਹਦਾ ਆਪਣਾ ਨੈਰੇਟਿਵ ਸਿਰਜਿਆ, ਕਿਵੇਂ ਉਹਨਾਂ ਨੇ 26 ਜਨਵਰੀ ਦੀਆਂ ਘਟਨਾਵਾਂ ਨੂੰ ਬਿਲਕੁਲ ਇਵੇਂ ਹਾਲਾਂ ਇੱਕ ਮੁਲਕ ਦੇ ਵਿੱਚ ਜਿੱਥੇ ਪੀਸਫੁਲ ਪ੍ਰੋਟੈਸਟ ਕਰਨ ਦਾ ਹੱਕ ਹੈ ਉਹਦਾ ਇੱਕ ਕਿਲ੍ਹਾ ਜਿੱਥੇ ਤੁਹਾਡਾ ਝੰਡਾ ਲੱਗਾ ਹੋਇਆ ਉਸ ਝੰਡੇ ਨੂੰ ਲਾਇਆ ਵੀ ਨਹੀਂ ਹੈ, ਉੱਥੇ ਜਿੱਥੇ ਤੁਹਾਡੀਆਂ ਸਿੱਖ ਰੈਜੀਮੈਂਟਾਂ ਦੇ ਵਿੱਚ ਕੇਸਰੀ ਝੰਡਾ ਹੈ ਔਰ ਉਸ ਨੂੰ ਜਿਹੜਾ ਤੁਸੀਂ ਜਿਸ ਕਿਸਮ ਦਾ ਬਣਾ ਕੇ ਜਿੰਨਾ ਖਤਰਨਾਕ ਔਰ ਦੂਜਾ ਉਹਨਾਂ ਦੀ ਮਿਨਿਸਟਰੀ ਹੁਣ ਕੰਪੇਅਰ ਕਰ ਜਦੋਂ ਅਮਰੀਕਾ 'ਚ ਜਾਂ ਦੂਜੇ ਪ੍ਰੋਟੈਸਟ ਹੋਇਆ ਉਹਨਾਂ ਨੇ ਕਿਹਾ ਜੀ ਤੁਹਾਡੇ ਕੈਪੀਟਲ 'ਤੇ ਕਿਵੇਂ ਰਾਈਟਿੰਗ ਹੋਈ ਔਰ ਰੈੱਡ ਫੋਰਟ ਤਾਂ ਸਾਡੀ ਜਿਹੜੀ ਹੈ ਗਰਿਮਾ ਔਰ ਉਹਦਾ ਪ੍ਰਤੀਕ ਸੀ। ਯਾਨੀ ਲਾਲ ਕਿਲ੍ਹੇ ਵਾਲੇ ਵਾਕਿਆ ਨੂੰ ਵਾਸ਼ਿੰਗਟਨ DC ਦੇ ਉਸ ਘਟਨਾ ਦੇ ਨਾਲ ਉਹ ਕੰਪੇਅਰ ਕਰ ਰਹੇ ਨੇ। ਇਹ ਤਾਂ ਇੱਧਰ ਦਿਖਾਉਣ ਲਈ ਹੈ ਪਰ ਉਹੀ ਵਿਦਨ ਉਹ ਹੈ ਕਿ ਜੀ ਉਹ ਲਾਲ ਕਿਲ੍ਹੇ ਨੂੰ ਉਹਨਾਂ ਨੇ ਡਾਲਮੀਆਂ ਨੂੰ ਠੇਕੇ ਦੇ ਦਿੱਤਾ ਹੋਇਆ, ਟੂਰਿਸਟ ਸਪਾਟ ਬਣਾਇਆ ਹੋਇਆ, ਤਾਜ ਮਹਿਲ ਨੂੰ ਕਿਉਂਕਿ ਉਹ ਮੁਗਲ ਪੀਰੀਅਡ ਦੇ ਉਹਨਾਂ ਨੂੰ ਜਦੋਂ ਡੈਨੀਗ੍ਰੇਟ ਕਰਨਾ ਤਾਂ ਉਹਨੂੰ ਕਹਿਣਾ ਕਿ ਬਈ ਇਹ ਲਾਲ ਕਿਲ੍ਹਾ ਮੰਦਿਰ ਸੀ ਇੱਥੇ, ਇਹ ਸ਼ਾਹਜਹਾਂ ਨੇ ਥੋੜ੍ਹੀ ਬਣਾਇਆ। ਸੋ ਮਤਲਬ ਉਹਨਾਂ ਦੀ ਇਸ ਹੱਦ ਤੱਕ ਨੈਗੇਟਿਵਿਟੀ ਹੈ ਔਰ ਕਿਵੇਂ ਉਹਨਾਂ ਨੇ ਇੱਕ ਸੈਕਸ਼ਨ ਨੂੰ ਦੂਸਰੇ ਨਾਲੋਂ ਤੋੜਿਆ। ਕਿਵੇਂ ਹੁਣ ਅਮਿਤ ਸ਼ਾਹ ਅੱਜ ਕੱਲ੍ਹ ਬੰਗਾਲ ਦੇ ਵਿੱਚ ਕਿਉਂਕਿ ਚੋਣ ਮੁਹਿੰਮ ਸ਼ੁਰੂ ਹੋ ਚੁੱਕੀ ਹੈ, ਚੋਣਾਂ ਹੋਣੀਆਂ ਔਰ BJP ਜਿਹਨੇ 16-17 ਸੀਟਾਂ ਲਈਆਂ ਨੇ MP ਦੀਆਂ ਉੱਥੋਂ ਉਹ ਸਮਝਦੇ ਨੇ ਵੀ ਬੰਗਾਲ ਅਸੀਂ ਖੋਹਣਾ ਔਰ ਉੱਥੇ ਜਾ ਕੇ ਅਮਿਤ ਸ਼ਾਹ ਕਹਿ ਰਿਹਾ ਕਿ ਜੀ ਅਸੀਂ ਜਿਉਂ ਹੀ ਇਹ COVID-19 ਸਾਡੀ ਵੈਕਸੀਨੇਸ਼ਨ ਕੰਪਲੀਟ ਹੋ ਜਾਂਦੀ ਹੈ ਅਸੀਂ ਜਿਹੜਾ CA ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਲਾਗੂ ਕਰਾਂਗੇ ਕਿਉਂਕਿ ਬੰਗਾਲ ਦੇ ਵਿੱਚ ਵੱਡਾ ਉਹ ਹਿੰਦੂ ਤਬਕਾ ਹੈ ਬੰਗਲਾਦੇਸ਼ ਤੋਂ ਆਏ ਹੋਏ ਜਿਨ੍ਹਾਂ ਨੂੰ ਉਹ ਸਿਟੀਜ਼ਨਸ਼ਿਪ ਦੇਣਾ ਚਾਹੁੰਦੇ ਨੇ ਇੰਡੀਆ ਦੀ। ਹਾਲਾਂਕਿ ਬੰਗਲਾਦੇਸ਼ ਤੋਂ ਆਏ ਮੁਸਲਮਾਨਾਂ ਨੂੰ ਨਹੀਂ ਮਿਲੇਗੀ ਔਰ ਉੱਥੇ ਉਹਨਾਂ ਨੇ ਬਿਲਕੁਲ ਉਸ ਲਾਈਨ ਦਾ ਪ੍ਰਚਾਰ ਹੈ। ਔਰ ਇਹੀ ਅਮਿਤ ਸ਼ਾਹ ਹੈ ਜਦੋਂ ਅਸਾਮ ਦੇ ਵਿੱਚ ਸੀ ਚੋਣਾਂ ਵੇਲੇ ਉਦੋਂ ਕਹਿੰਦਾ ਸੀ ਕਿ ਇਹ ਤਾਂ ਟਰਮਾਈਟ ਨੇ ਬੰਗਾਲੀ ਮੁਸਲਮਾਨ, ਸਿਉਂਕ ਨੇ। ਹੁਣ ਇੱਕ ਪਾਸੇ ਉਹਨਾਂ ਨੇ ਹਰ ਇੱਕ ਨੂੰ ਆਪੋ ਆਪਣੇ ਤਰੀਕੇ ਨਾਲ, ਦੂਸਰਾ ਫੈਕਟਰ ਦਲਿਤ ਫੈਕਟਰ ਕਿਉਂਕਿ ਦਲਿਤ ਬਹੁਤ ਵੱਡੀ ਪਾਪੂਲੇਸ਼ਨ ਹੈ ਔਰ ਜੇ ਤੁਸੀਂ 2014 ਤੋਂ ਮੋਦੀ ਸਰਕਾਰ ਦੀਆਂ ਨੀਤੀਆਂ ਦੇਖੋ ਹੁਣ ਕਿਉਂਕਿ ਮੁਸਲਮਾਨਾਂ ਨਾਲ ਜੋ ਕੀਤਾ ਹੈ, ਕਸ਼ਮੀਰੀਆਂ ਨਾਲ ਕੀਤਾ ਹੈ ਜਾਂ ਸਿੱਖ ਕਿਸਾਨੀ ਖਲੋਤੀ ਹੈ ਤਾਂ ਦੁਨੀਆ ਨੂੰ ਪਤਾ ਹੈ। ਲੇਕਿਨ ਜੇ ਤੁਸੀਂ 2014 ਤੋਂ 2021 ਤੱਕ ਦਾ ਟਰੈਕ ਰੈਕਡ ਦੇਖੋ ਤੇ ਫਿਰ ਦਲਿਤ ਬਹੁਤ ਜ਼ਿਆਦਾ ਜਿਹੜੇ ਨੇ ਇਹਨਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੋਏ ਨੇ। ਉਹਨਾਂ ਦੇ ਵਿੱਚ ਬੇਸ਼ੱਕ ਕੋਈ ਬਾਰਾਮੂਲਾ ਉਹਨਾਂ ਦਾ ਕੀ ਨਾਂ ਸੀ ਜਿਹੜੇ ਨੌਜਵਾਨ ਨੇ ਫਾਈਨਲੀ ਸੁਸਾਈਡ ਕੀਤਾ, ਕਰਨਾਟਕਾ 'ਚ ਕੇਸ ਹੋਇਆ, ਉਨਾਓ ਕੇਸ ਦੂਜੇ, ਜਾਂ ਈਵਨ ਕੱਲੇ UP ਦੇ ਵਿੱਚ ਹਾਥਰਸ ਤੋਂ ਲੈ ਕੇ ਕਿੰਨੀਆਂ ਜਬਰ ਜਨਾਹ ਦੀਆਂ ਘਟਨਾਵਾਂ ਦਲਿਤ ਬੱਚੀਆਂ ਦੇ ਨਾਲ। ਪਰ ਇੱਕ ਘਟਨਾ ਜਿਸ ਨੂੰ ਆਧਾਰ ਬਣਾ ਕੇ ਕਿਉਂਕਿ ਜਿਹੜਾ ਹਿੰਦੂਤਵਾ ਦਾ ਏਜੰਡਾ ਅਲਟੀਮੇਟਲੀ ਉਹ ਮਨੂ ਸਮ੍ਰਿਤੀ ਨੂੰ ਲਾਗੂ ਕਰਨਾ
ਜੀ ਜਿਹਦੇ 'ਚ ਕਿ ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦਰ ਇਹਨਾਂ ਦਾ ਸਾਰਾ ਸਿਸਟਮ ਖੜਾ ਹੈ ਬਿਲਕੁਲ। ਔਰ ਉਹਦੇ 'ਚ ਸ਼ੂਦਰ ਨੂੰ ਸ਼ੂਦਰ ਹੀ ਰਹਿਣ ਦੇਣਾ ਹੈ। ਜੀ ਉਹਦੇ 'ਚ ਉਹਨਾਂ ਨੂੰ ਬਰਾਬਰ ਦਾ ਵੋਟ ਦਾ ਹੱਕ ਹੋਏ। ਉਹ ਬ੍ਰਾਹਮਣ ਦੇ ਨਾਲ ਜਿਹੜਾ ਬ੍ਰਾਹਮਣ ਭਿੱਟ ਜਾਂਦਾ ਸੀ ਉਹਦੇ ਪਰਛਾਵੇਂ ਤੋਂ ਉਹਦੇ ਨਾਲ ਆ ਕੇ ਸ਼ੂਦਰ ਬੈਠੇ, ਇਹਨੂੰ ਤਾਂ ਕਬੂਲ ਕਰ ਹੀ ਨਹੀਂ ਸਕਦੇ। ਔਰ ਉਹ ਤਾਂ ਉਸ ਸਿਸਟਮ ਨੂੰ ਮਨੂ ਸਮ੍ਰਿਤੀ ਜਿਹੜਾ ਹਿੰਦੂ ਕਾਨੂੰਨ ਹੈ, ਹਿੰਦੂ ਕੋਡ ਹੈ, ਉਹਨੂੰ ਇੰਪਲੀਮੈਂਟ ਕਰਨਾ ਚਾਹੁੰਦੇ ਨੇ। ਹੁਣ ਜਿੱਥੇ ਵੀ ਥੋੜ੍ਹਾ ਬਹੁਤ ਦਲਿਤਾਂ ਦੇ ਵਿੱਚ ਪ੍ਰਾਈਡ ਨਿਕਲਦਾ ਹੈ, ਜੀ ਉਹ ਉਸ ਪ੍ਰਾਈਡ ਨੂੰ ਵੀ ਤੋੜਨਾ ਚਾਹੁੰਦੇ ਨੇ। ਹੁਣ ਉਹਨਾਂ ਦੀ ਇੱਕ ਪ੍ਰਾਈਡ ਦੀ ਘਟਨਾ ਜਿਹੜੀ ਕਿ ਜਦੋਂ ਇਹਨਾਂ ਨੇ ਬਿਲਕੁਲ ਲਗਭਗ 3,500-4 ਹਜ਼ਾਰ ਸਾਲ ਤੋਂ ਉਹਨਾਂ ਨੂੰ ਸ਼ੂਦਰ ਵਾਂਗ ਜਿਹੜਾ ਉਹ ਬਣਾਇਆ ਹੋਇਆ ਸੀ ਸ਼ੂਦਰ, ਔਰ 200 ਸਾਲ ਪਹਿਲਾਂ ਜਦੋਂ ਅੰਗਰੇਜ਼ ਪਲਾਸੀ ਦੀ ਲੜਾਈ ਤੋਂ ਬਾਅਦ 1757 ਦੇ ਵਿੱਚ ਬੰਗਾਲ ਉਹ ਲੈ ਲੈਂਦੇ ਨੇ ਔਰ ਉਸ ਸਾਰੇ ਨਾਲ ਉਹ ਸਟੈਪ ਕਰਦੇ ਨੇ ਉਸ ਸਾਊਥ ਦੇ ਖਿੱਤੇ 'ਚ, ਜੀ ਔਰ ਇੱਧਰ ਆ ਕੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਜਿਹੜੀ ਇਹ ਪੇਸ਼ਵਾ ਨੇ, ਹੁਣ ਬੇਸ਼ੱਕ ਜਿਹੜਾ ਮਰਾਠਾ ਐਮਪਾਇਰ ਹੈ ਉਹ ਫਾਊਂਡ ਤਾਂ ਸ਼ਿਵਾਜੀ ਨੇ ਕੀਤਾ। ਸ਼ਿਵਾਜੀ ਮਰਾਠਾ ਜਿਹੜਾ ਹੈ ਉਹ ਸ਼ੂਦਰ ਸੀ, ਉਹਦਾ ਤਾਂ ਉਹਨੂੰ ਤਾਂ ਰਾਜ ਤਿਲਕ ਨਹੀਂ ਸੀ ਲਾਉਂਦਾ ਕਿ ਵੀ ਕੋਈ ਵੀ ਬ੍ਰਾਹਮਣ ਕਿ ਬਈ ਇਹ ਤਾਂ ਤੂੰ ਤਾਂ ਕਸ਼ਤਰੀ ਨਹੀਂ ਹੈ, ਇਹ ਤਾਂ ਕਸ਼ਤਰੀ ਬਹਿ ਸਕਦਾ ਹੈ। ਔਰ ਕਿਵੇਂ ਉਹਨੇ ਪੈਸੇ ਪੂਸੇ ਦੇ ਕੇ ਮੈਨੇਜ ਕੀਤਾ ਸ਼ਿਵਾਜੀ ਨੇ। ਜੀ ਹੁਣ ਜਦੋਂ ਸ਼ਿਵਾਜੀ ਫਿਰ ਉਹਦਾ ਲੜਕਾ ਜਿਹੜਾ ਸ਼ੰਭੂ ਜੀ ਉਹ ਰਿਹਾ, 2 ਜਨਰੇਸ਼ਨਾਂ ਬਾਅਦ ਪੇਸ਼ਵਾ ਨੇ ਉਹਨੂੰ ਟੇਕ ਓਵਰ ਕਰ। ਪੇਸ਼ਵਾ ਬ੍ਰਾਹਮਣ ਸੀ, ਸੋ ਬਹੁਤ ਜਲਦੀ ਜਿਹੜਾ ਮਰਾਠਾ ਐਮਪਾਇਰ ਹੈ ਉਹ ਬ੍ਰਾਹਮਣਾਂ ਦੇ ਸਿੱਧੇ ਬ੍ਰਾਹਮਣ ਕੰਟਰੋਲ ਕਰਨ ਵਾਲਾ, ਬਾਲਾ ਜੀ ਰਾਓ, ਪੁਰਾਣੇ ਰਾਓ, ਸਭ ਬ੍ਰਾਹਮਣ। ਜੀ ਹੁਣ ਅੰਗਰੇਜ਼ਾਂ ਨੇ ਜਿਹੜੇ ਉਸ ਸਾਰੇ ਖਿੱਤੇ ਦੀ ਜਿਹੜਾ ਉਸ ਪ੍ਰਵਿਰਤੀ ਨੂੰ ਵੀ ਸਮਝਦੇ ਸੀ, ਉਹਨਾਂ ਨੇ ਹਰ ਥਾਂ ਤੇ ਕਿ ਕਿੱਥੇ ਡਿਵਾਈਡ ਕਰਨਾ ਹੈ, ਕਿਤੇ ਉਹਨਾਂ ਨੇ ਦੇਖਿਆ ਕਿ ਵੀ ਇਹ ਜਿਹੜੇ ਪੇਸ਼ਵਾ ਜਾਂ ਦੂਜੇ ਨੇ ਬ੍ਰਾਹਮਣ, ਇਹ ਤਾਂ ਇੱਕ ਵੱਡਾ ਸੈਕਸ਼ਨ ਸਮਾਜ ਦਾ ਜਿਹੜਾ ਉਹਨੂੰ ਸ਼ੂਦਰ ਬਣਾਇਆ ਹੋਇਆ ਜੀ ਤੇ ਇਹਨਾਂ ਦੇ ਨਾਲ ਤੁਸੀਂ ਡੀਲ ਬਣਾਓ। ਸੋ ਅੰਗਰੇਜ਼ਾਂ ਨੇ ਸ਼ੂਦਰਾਂ ਨੂੰ ਸੱਦਾ ਦਿੱਤਾ ਉਸ ਖਿੱਤੇ ਦੇ, ਮਹਾਰਾਸ਼ਟਰ ਦੇ, ਕਿ ਭਾਈ ਤੁਸੀਂ ਜੁਆਇਨ ਕਰੋ। ਔਰ ਇੱਕ ਜੰਗ ਜਿਹੜੀ ਉਹਨਾਂ ਨੇ, ਜਿਹਦੇ 'ਚ ਉਹਨਾਂ ਨੇ 200 ਸਾਲ ਪਹਿਲਾਂ ਜਦੋਂ ਅਸੀਂ ਗੱਲ ਕਰ ਰਹੇ ਹਾਂ ਪੇਸ਼ਵਾ ਨੂੰ ਹਰਾਇਆ, ਉਹਦੇ 'ਚ ਜਿਹੜੇ ਸ਼ੂਦਰ ਸੀ ਮਹਾਰਾਸ਼ਟਰ ਦੇ ਦਲਿਤ, ਉਹ ਸਾਥੀ ਸੀ ਅੰਗਰੇਜ਼ਾਂ ਦੇ। ਅੰਗਰੇਜ਼ਾਂ ਦੀ ਫੌਜ ਨਾਲ ਰਲ ਕੇ ਉਹਨਾਂ ਨੇ ਬ੍ਰਾਹਮਣ ਜਿਹੜੀ ਫੌਜ ਸੀ, ਪੇਸ਼ਵਾ ਬ੍ਰਾਹਮਣ ਸੀ, ਫੌਜ ਤਾਂ ਮਰਾਠਾ, ਉਹਨਾਂ ਨੂੰ ਡਿਫੀਟ ਕੀਤਾ। ਹੁਣ ਇਹ ਇੱਕ ਬਹੁਤ ਵੱਡੀ ਤਬਦੀਲੀ ਹੁੰਦੀ ਹੈ ਸਾਈਕੇ 'ਚ ਕਿ ਬਈ ਜਿਨ੍ਹਾਂ ਨੇ ਬੰਦੇ ਹੀ ਨਹੀਂ ਮੰਨਿਆ ਹੋਇਆ ਉਹ ਜੰਗ ਦੇ ਮੈਦਾਨ 'ਚ ਆ ਕੇ ਉਹਨੂੰ ਡਿਫੀਟ ਕਰਨ। ਔਰ ਉਹ ਜਿਸ ਥਾਂ ਤੇ ਡਿਫੀਟ ਹੋਈ ਪੇਸ਼ਵਾ ਦੀ 200 ਸਾਲ ਪਹਿਲਾਂ, ਉਹ ਏਰੀਆ ਕੋਰੇਗਾਂਵ ਭੀਮਾ ਮਹਾਰਾਸ਼ਟਰ ਦੇ ਵਿੱਚ, ਕਿਉਂਕਿ ਜਿਹੜੀ ਮੈਂ ਹੁਣ ਖਬਰ ਨੂੰ ਡਿਸਕਸ ਕਰਾਂਗਾ ਉਹਦਾ ਸੰਬੰਧ ਕੋਰੇਗਾਂਵ ਭੀਮਾ ਨਾਲ ਹੈ। ਤੇ ਇਹ ਸਮਝਣਾ ਜ਼ਰੂਰੀ ਹੈ ਕਿ ਭਾਈ ਇਹ ਕੀ ਪਾਰਟ ਸੀ। ਹੁਣ ਇਹ ਜਿਹੜੀ ਜੰਗ ਉਹਨਾਂ ਨੇ ਜਿੱਤੀ, ਇਹ 200 ਸਾਲ ਪਹਿਲਾਂ ਜਿਹੜੀ ਹੈ ਉਹ ਜਿੱਤੀ ਗਈ। ਔਰ ਪਹਿਲੀ ਜਨਵਰੀ 2018 ਨੂੰ ਇਸ ਕੋਰੇਗਾਂਵ ਭੀਮਾ ਦੇ ਵਿੱਚ ਉਹਨਾਂ ਨੇ ਬਹੁਤ ਵੱਡਾ ਫੰਕਸ਼ਨ ਕੀਤਾ, 200th ਐਨੀਵਰਸਰੀ ਕਰਦੇ ਆ ਕਿ ਭਾਈ ਇਹ ਸਾਡੀ ਵਿਕਟਰੀ ਹੈ ਕਿ ਵੀ ਡਿਫੀਟਡ ਬ੍ਰਾਹਮਣ ਪੇਸ਼ਵਾਸ ਔਰ ਅਸੀਂ ਜਿੱਤੇ। ਬਹੁਤ ਵੱਡਾ ਇਕੱਠ ਹੋਇਆ, ਦੂਜਿਆਂ ਨੂੰ ਵੀ ਇਨਵਾਈਟ ਕੀਤਾ। ਸਰ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੀ ਉਹਨਾਂ ਨੇ ਵੀ ਪਾਰਟਿਸਿਪੇਟ ਕੀਤਾ। ਔਰ ਕਿਉਂਕਿ ਦਲਿਤ ਪਾਵਰ ਜਿਹੜੀ ਹੈ ਮਹਾਰਾਸ਼ਟਰ 'ਚ ਡਾਕਟਰ BR ਅੰਬੇਦਕਰ ਦਾ ਸੰਬੰਧ ਵੀ ਮਹਾਰਾਸ਼ਟਰ ਨਾਲ ਸੀ। ਔਰ ਉੱਥੇ ਹੀ ਉਹਨਾਂ ਨੇ ਜਿਹੜੀ ਰਿਪਬਲਿਕ ਪਾਰਟੀ ਆਫ ਇੰਡੀਆ, ਹਾਲਾਂਕਿ ਉਹ ਬਹੁਤੀ ਪਪੂਲਰ ਨਹੀਂ ਹੋਈ, ਉਹ ਫਾਊਂਡ ਕੀਤੀ, ਉਹ ਵੀ ਮਹਾਰਾਸ਼ਟਰ 'ਚ ਸੀ। ਸੋ ਮਹਾਰਾਸ਼ਟਰ ਦੇ ਵਿੱਚ ਡਾਕਟਰ ਅੰਬੇਦਕਰ ਦੇ ਨਾਂ 'ਤੇ ਯੂਨੀਵਰਸਿਟੀਜ਼ ਨੇ ਔਰ ਉੱਥੋਂ ਦਾ ਦਲਿਤ ਮੋਰ ਆਰਗੇਨਾਈਜ਼ਡ ਵੀ ਹੈ ਔਰ ਮਿਲੀਟੈਂਟ ਵੀ ਹੈ, ਟੱਕਰ ਵੀ ਲੈਂਦਾ। ਉਹਨਾਂ ਨੂੰ 200 ਸਾਲ ਪਹਿਲਾਂ ਜਿਹੜੀ ਉਹ ਵਿਕਟਰੀ ਹੈ ਉਹ ਉਹਨਾਂ ਨੂੰ ਹਮੇਸ਼ਾ ਇੰਸਪਾਇਰ ਕਰਦੀ ਹੈ। ਸੋ ਬਹੁਤ ਵੱਡਾ ਇਕੱਠ ਹੋਇਆ। ਐਨ ਇਸ ਇਕੱਠ ਦੇ ਮੌਕੇ ਮਹਾਰਾਸ਼ਟਰ ਦੇ ਜਿਹੜੇ ਹਿੰਦੂ ਤਵੀ ਸੀ, ਸੈਫਰਨ ਫਲੈਗ ਵਾਲੇ, ਇਹਨਾਂ ਦੇ ਹੀ ਬੰਦੇ, ਉਹਨਾਂ ਨੇ ਆ ਕੇ ਉੱਥੇ ਪ੍ਰਵੋਕ ਕੀਤਾ, ਹਿੰਸਾ ਕੀਤੀ। ਉਹਦੇ 'ਚ 1-2 ਮਾਰੇ ਗਏ, 8-10 ਜ਼ਖਮੀ ਹੋਏ। ਔਰ ਉਹ ਸਾਰਾ ਕੇਸ ਜਿਹੜਾ ਹੈ ਉਹਨਾਂ ਨੇ ਇਵੇਂ ਬਣਾ ਕੇ ਪ੍ਰੈਜ਼ੈਂਟ ਕੀਤਾ ਜਿਵੇਂ ਕਿ ਹਮਲਾਵਰ ਹਾਲਾਂ ਉਹੀ ਸੀ, ਲੇਕਿਨ ਇਹਦੇ ਬਾਵਜੂਦ ਦੋਸ਼ੀ ਉਹਨਾਂ ਨੂੰ ਬਣਾ ਕੇ ਉਦੋਂ ਤਾਂ ਕੁਝ ਨਹੀਂ ਕੀਤਾ। ਲੇਕਿਨ ਕੁਝ ਮਹੀਨੇ ਬਾਅਦ 1 ਜਨਵਰੀ 2018 ਨੂੰ ਇਹ ਵਾਕਿਆ ਹੁੰਦਾ ਹੈ। ਇਹ ਜਿਹੜਾ ਕੋਰੇਗਾਂਵ ਭੀਮਾ ਹੈ ਇਹ ਪੂਨੇ ਡਿਸਟ੍ਰਿਕਟ ਦੇ ਵਿੱਚ ਹੈ। ਲੇਕਿਨ ਜੂਨ ਦੇ ਮਹੀਨੇ 'ਚ ਉਹਨਾਂ ਨੇ ਫਿਰ ਜਿਹੜੇ ਪ੍ਰੋਮੀਨੈਂਟ ਵੱਡੇ ਲੈਫਟਿਸਟ ਆਗੂ ਸੀ, ਜਿਨ੍ਹਾਂ ਦੇ ਵਿੱਚ ਮਿਸਟਰ ਵਿਲਸਨ, ਵਾਰਵਰਾ ਰਾਓ, ਜਿਹੜੇ ਵੱਡੇ ਇੰਟੈਲੈਕਚੁਅਲ, ਉਹ ਸਾਰੇ ਫੜ ਲਏ
ਜੀ ਔਰ ਫੜੇ ਕਾਹਦੇ ਤੇ? ਉਹਨਾਂ ਨੇ ਕਿਹਾ ਜੀ ਅਸੀਂ ਜਦੋਂ ਇਹਨਾਂ ਦੇ ਕੰਪਿਊਟਰਸ ਨੂੰ ਖੰਗਾਲਿਆ ਹੈ, ਸਾਡੇ ਇਸ ਯੂਨਿਟ ਨੇ, ਤੇ ਉਹਨਾਂ ਨੇ ਦੇਖਿਆ ਕਿ ਭਾਈ ਇਹ ਤਾਂ ਬੜੀ ਖਤਰਨਾਕ ਪਲੈਨਿੰਗ, ਮੋਦੀ ਦੀ ਅਸੈਸੀਨੇਸ਼ਨ ਦੀ ਪਲੈਨਿੰਗ ਕਰ ਰਹੇ ਸੀ। ਔਰ ਉਹ ਸਾਰੇ ਜਿਹੜੇ ਨੇ ਉਦੋਂ ਦੇ ਜੂਨ 2018 ਦੇ ਫੜ ਕੇ ਅੰਦਰ ਦਿੱਤੇ ਹੋਏ ਨੇ। ਉਹਨਾਂ ਦੇ ਉੱਤੇ ਖਤਰਨਾਕ ਕੇਸ, ਦੇਸ਼ ਧਰੋਹ, ਰਾਜ ਧਰੋਹ ਤਾਂ ਹੈ ਹੀ ਨੇ, ਨਾਲ ਦੀ ਨਾਲ ਜਿਹੜੀ ਹੈ ਕੰਸਪੀਰੇਸੀ ਟੂ ਅਸੈਸੀਨੇਟ ਮੋਦੀ। ਹੁਣ ਇਹ ਇੱਕ ਇੰਨਾ ਖਤਰਨਾਕ ਚਾਰਜ ਹੈ ਔਰ ਸਬੂਤ ਉਹਨਾਂ ਦੇ ਕੰਪਿਊਟਰਾਂ 'ਚੋਂ ਕੱਢ ਕੇ ਉਹਨਾਂ ਨੇ ਜੱਜ ਦੇ ਸਾਹਮਣੇ ਦੂਜਾ। ਹੁਣ ਜਿਹੜੀ ਡਿਫੈਂਸ ਟੀਮ ਹੈ, ਜਿਹੜੇ ਉਹਨਾਂ ਦੇ ਕੇਸ ਲੜ ਰਹੇ ਨੇ, ਉਹਨਾਂ ਨੇ ਦੇਖਿਆ ਹੈ ਕਿ ਵੀ ਬੰਦੇ ਠੀਕ ਹੈ, ਇਹ ਬੰਦੇ ਸਾਰੇ ਸਿਵਲ ਰਾਈਟਸ ਦੀ ਗੱਲ ਕਰਨ ਵਾਲੇ ਨੇ, ਟਰਾਈਬਲਸ ਦੇ ਹੱਕਾਂ ਦੀ ਗੱਲ ਕਰਦੇ ਨੇ, ਦਲਿਤਾਂ ਦੇ ਹੱਕਾਂ ਦੀ ਗੱਲ ਕਰਦੇ ਨੇ। ਉਹਨਾਂ ਦਾ ਉਹ ਪਾਸਾ ਤਾਂ ਹੈ ਹੀ ਨਹੀਂ, ਉਹ ਤਾਂ ਸਾਰੇ ਇੰਟੈਲੈਕਚੁਅਲ ਨੇ। ਔਰ ਇਵੈਂਚੁਅਲੀ ਜਿਹੜਾ ਉਹਨਾਂ ਦਾ ਵਕੀਲ ਸੀ ਡਿਫੈਂਸ ਟੀਮ ਦਾ, ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਸਾਨੂੰ ਇਹਦੀ ਕਾਪੀ ਦਿਓ, ਜਿਹੜੀ ਵੀ ਉਹਦੀ ਹਾਰਡ ਡਿਸਕ ਜਾਂ ਦੂਜੀ ਹੈ ਕੋਰਟ ਰਾਹੀਂ। ਅੱਛਾ, ਉਹ ਉਹਨਾਂ ਨੇ ਜਿਹੜੀ ਹੈ ਅਮਰੀਕਾ ਦੀ ਵੱਡੀ ਲੈਬੋਰਟਰੀ ਹੈ ਆਰਸੇਨਲ, ਉਹਨੂੰ ਭੇਜੀ। ਉਹਨੂੰ ਹੁਣ ਜਿਹੜੀ ਰਿਪੋਰਟ ਸਾਹਮਣੇ ਆਈ ਹੈ, ਅੱਜ ਬਹੁਤ ਸਾਰੇ ਮੀਡੀਆ ਚੈਨਲ ਜਿਹੜੇ ਘੱਟੋ ਘੱਟ ਗੋਦੀ ਮੀਡੀਆ ਨਹੀਂ ਹੈ, ਜਿਵੇਂ NDTV ਹੈ, ਉਹ ਡਿਸਕਸ ਵੀ ਕਰ ਰਹੇ ਸੀ, ਪਰ ਇਹ ਵੱਡੀ ਖਬਰ ਹੈ। ਔਰ ਮੈਂ ਦੇਖ ਰਿਹਾ ਵੀ ਸਾਡੇ ਵੀ ਜਿਹੜੇ ਐਕਟਿਵਿਸਟ ਨੇ, ਸਿੱਖ ਐਕਟਿਵਿਸਟ ਨੇ, ਕਸ਼ਮੀਰੀ ਨੇ, ਦੂਸਰੇ, ਸਾਨੂੰ ਇਹ ਧਿਆਨ ਰੱਖਣ ਦੀ, ਹਾਲਾਂ ਅਸੀਂ ਇਹਦੇ 'ਚ ਬਹੁਤਾ ਕੁਝ ਕਰ ਤਾਂ ਨਹੀਂ ਸਕਦੇ, ਲੇਕਿਨ ਕਿਵੇਂ ਸੌਫਟਵੇਅਰ ਜਿਹਨੂੰ ਮਾਲਾਵੇਅਰ ਕਿਹਾ ਜਾਂਦਾ ਹੈ, ਉਹਨੂੰ ਉਹਨਾਂ ਨੇ ਪਲਾਂਟ ਕੀਤਾ ਈਮੇਲ ਰਾਹੀਂ। ਤੁਹਾਨੂੰ ਈਮੇਲਾਂ ਲਗਾਤਾਰ ਆ ਰਹੀਆਂ ਔਰ ਉਹਦੇ 'ਚ ਤੁਸੀਂ ਕੋਈ ਕਿ ਭਾਈ ਆਹ ਹੈ, ਬੜੀ ਕੋਈ ਲੁਭਾਵਣੇ ਟਾਈਟਲ ਨਾਲ ਹੈ, ਤੁਸੀਂ ਉਹਨੂੰ ਖੋਲ੍ਹਦੇ ਹੋ, ਅਟੈਚਮੈਂਟ ਹੀ ਖੋਲ੍ਹਦੇ ਹੋ, ਉਹ ਜਿਹੜੀ ਮਾਲਵੇਅਰ ਹੈ ਉਹ ਤੁਹਾਡੇ ਕੰਪਿਊਟਰ 'ਚ ਇੰਸਟਾਲ ਹੋ ਜਾਂਦੀ ਹੈ। ਹੁਣ ਉਹਨੂੰ ਉਹ ਦੂਜੇ ਬੈਠੇ ਜਿਹੜੇ ਨੇ ਹੈਕਰ, ਉਹ ਆਪਰੇਟ ਕਰ ਰਹੇ ਨੇ, ਹੈਕਰ ਇੰਟੈਲੀਜੈਂਸ ਏਜੰਸੀਆਂ ਵਾਲੇ ਨੇ। ਔਰ ਈਵਨ ਇਹ ਆਰਸੇਨਲ ਜਿਹੜੀ ਦੁਨੀਆ 'ਚ ਕੰਮ ਹੀ ਹੈ, ਉਹਨੇ ਕਿਹਾ ਜੀ ਪਹਿਲੀ ਵਾਰ ਹੈ ਕਿ ਅਸੀਂ ਇਹ ਦੇਖਿਆ ਕਿ ਇਸ ਲੈਵਲ, ਹੁਣ ਉੱਥੋਂ ਬੈਠਿਆਂ ਉਹਨਾਂ ਨੇ ਉਹ ਕੰਪਿਊਟਰ 'ਚ ਪਲਾਂਟ ਕਰਤੇ, ਜਿਹਨੂੰ ਹਾਲਾਂਕਿ ਜਿਹੜੇ ਬੰਦਿਆਂ ਨੂੰ ਚਾਰਜ ਕੇ ਉਹਨਾਂ ਨੇ ਕੁਛ ਨੂੰ ਖੋਲ੍ਹਿਆ ਵੀ ਨਹੀਂ, ਪਰ ਜਦੋਂ ਉਹਨਾਂ ਨੇ ਹਾਰਡ ਡਿਸਕ ਕੱਢ ਕੇ ਕਿਹਾ ਕਿ ਜੀ ਆਹ ਦੇਖੋ, ਆਹ ਤਾਂ ਸਬੂਤ ਨੇ ਕਿ ਵੀ ਤੁਸੀਂ ਤਾਂ ਅਸੈਸੀਨੇਸ਼ਨ ਪਲਾਨ ਕਰ ਰਹੇ ਸੀ। ਹੁਣ ਇਹ ਖਬਰ ਮੈਂ ਐਸਾ ਜਿਹੜੀ ਇਹਨਾਂ ਦੇ ਮੀਡੀਆ ਨੇ ਦਿੱਤੀ ਹੈ, ਮੈਂ ਪੜ੍ਹਨਾ ਚਾਹੁੰਦਾ। ਐਵੀਡੈਂਸ planted in Pima, Koregaon, accused Rona Wilson's computer US firm. ਹੁਣ ਉਹਨਾਂ ਨੇ ਕੀਤਾ। Arsenal has been retained by the defense team for Rana Jacob Wilson to analyze electronic evidence seized from his home by the Pune Police Department on April 17, 2018. ਕਿਉਂਕਿ ਜਨਵਰੀ 'ਚ ਵਾਕਿਆ ਹੁੰਦਾ ਹੈ ਜਿਹੜਾ ਕੋਰੇਗਾਉਂ ਭੀਮਾ ਵਾਲਾ, ਔਰ ਅਪ੍ਰੈਲ ਦੇ ਵਿੱਚ ਉਹ ਫੜਦੇ ਨੇ, ਉਸ ਕੇ ਕੰਪਿਊਟਰ ਰੇਡ ਕੀਤਾ, ਕੰਪਿਊਟਰ ਲੈ ਗਏ ਕਿ ਜੀ ਇਹ ਹੈ, ਔਰ ਇਹ ਤੇ ਪਲਾਂਟ ਕਰ ਦਿੰਦੇ। ਐਕਟਿਵਿਸਟ ਰੋਜ਼ਾ ਵਿਲਸਨਸ ਕੰਪਿਊਟਰ ਵਾਜ਼ ਕੰਪਰੋਮਾਈਜ਼ਡ ਫॉर over 22 months before the Pune police raided his home in New Delhi and arrested him as co-accused in Pima Koregaon violence, claimed the Massachusetts-based digital forensic firm Arsenal Digital। ਇਹ ਮੈਸਾਚੂਸੇਟਸ 'ਚ ਹੈ, ਆਰਸੇਨਲ ਡਿਜੀਟਲ ਇਹਦਾ ਨਾਂ ਹੈ। ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਇਵੇਂ ਹੋਇਆ, ਔਰ ਪੂਰਾ ਉਹਨਾਂ ਨੇ ਐਕਸਪਲੇਨ। ਦ ਫਰਮ ਇਨ ਇਟਸ ਰਿਪੋਰਟ ਸੈਡ that 10 letters used first by Pune police and later the National Investigative Agency as the base of their evidence against the activists accused in the case were planted in Wilson's by hackers via malicious software or malware. Attaching the digital forensic report of Arsenal, Rona Wilson's lawyer Sudeep Pasbol on Wednesday filed a petition in Bombay High Court seeking dismissal of the case against his client in the 2018 Pima Koregaon violence। ਹੁਣ ਜਿਹੜੀ ਇਹ ਹੈ ਆਰਸੇਨਲ ਕੰਪਨੀ, ਇਹਨੇ ਉਹਨਾਂ ਨੇ ਭੇਜਿਆ, ਉਹਨੇ ਰਿਪੋਰਟ ਕੀਤਾ ਕਿ ਭਾਈ ਇਹ 22 ਮਹੀਨੇ ਪਹਿਲਾਂ ਇਹ ਉਹਨਾਂ ਦੇ ਡਿਵਾਈਸ ਪਲਾਂਟ ਕੀਤੀ ਗਈ, ਔਰ ਉਹਦੇ 'ਚ ਫਿਰ ਉਹਨਾਂ ਨੇ ਉਹ ਸਾਰਾ ਪਲਾਂਟ ਆਪਣਾ ਕੀਤਾ, ਉਹਨੂੰ ਬਾਅਦ 'ਚ ਕੱਢ ਕੇ ਉਹਨਾਂ ਨੇ ਐਵੀਡੈਂਸ ਦਿੱਤਾ। Arsenal has been retained by the defense team for Rona Jacob Wilson to analyze electronic evidence seized from his home by the Pune Police Department on this। ਫਿਰ ਇਹਦੇ 'ਚ ਹੁਣ ਆਰਸੇਨਲ ਨੇ ਕਿਹਾ ਕਿ ਆਰਸੇਨਲ received a hard drive on July 31st, 2020, which contained forensic images and police work product
related to Wilson and other defendants in Pima Koregaon case, Arsenal's analysis has been based largely on a forensic images obtained from Toshiba hard drive within Wilson's computer and a thumb drive which had been attached to the computer. ਹੁਣ ਉਹ ਉਹਨਾਂ ਦਾ Toshiba hard drive ਹੈ ਔਰ thumb drive ਹੈ ਔਰ ਇਹਦੇ 'ਚ ਹੋਇਆ ਕਿ Arsenal said that its analysis has revealed that Wilson's computer was compromised for just over 22 months and the attacker responsible for compromising his computer had extensive resources. ਉਹਨਾਂ ਨੇ ਕਿਹਾ ਇਹ ਮਾੜੇ ਮੋਟੇ ਦਾ ਕੰਮ ਨਹੀਂ ਹੈ, ਇਹ ਜਿਹਨੇ ਵੀ ਕੀਤਾ ਹੈ ਇਹ ਬੜੇ ਉਹਨਾਂ ਕੋਲ extensive resource ਨੇ including time and it is obvious that their primary goals were surveillance and incriminating document delivery. ਸਰਵੇਲੈਂਸ ਵੀ ਕਰ ਇੰਟੈਲੀਜੈਂਸ ਏਜੰਸੀਆਂ ਦਾ ਕੰਮ ਔਰ ਉਹਦੇ 'ਚ ਉਹਨਾਂ ਨੇ ਕਿਵੇਂ ਇਨਕਰੀਮੇਟਿੰਗ ਜਿਹੜਾ ਡਾਕੂਮੈਂਟ ਹੈ ਉਹਦੇ 'ਚ ਉਹਨਾਂ ਨੇ ਵਾੜਿਆ. The firm said it connected the same attacker to significant malware infrastructure which has been deployed over the course of approximately 4 years to not only the attack and compromise Wilson's computer for 22 months but to attack his co-defendants in the Bhima Koregaon case and defendants in other high profile Indian cases as ਹੁਣ ਜਿਹੜੇ 4-5 ਇਸ ਸਾਰੇ 'ਚ ਵਿਚਾਰੇ ਰਗੜੇ ਹੋਏ ਨੇ ਦੇਸ਼ ਧਰੋਹ ਔਰ ਮੋਦੀ ਨੂੰ ਮਾਰਨ ਦੀ ਸਾਜ਼ਿਸ਼, ਇਹ ਸਾਰਿਆਂ 'ਚ ਇਹੀ ਟੈਕਟਿਕ ਉਹਨਾਂ ਨੇ ਯੂਜ਼ ਕੀਤਾ ਹੈ. ਉਹਨਾਂ ਕਿਹਾ ਇਟ ਸ਼ੁੱਡ ਬੀ ਨੋਟਡ that this is one of the most serious cases involving evidence tampering that Arsenal has ever encountered based on various metrics which include the vast time span between the delivery of the first and last incriminating documents. ਹੁਣ ਇਹ ਅਮਰੀਕਾ ਦੀ ਕੰਪਨੀ ਕਹਿ ਰਹੀ ਹੈ ਕਿ ਹੁਣ ਤੱਕ ਦੇ ਸਾਡੇ ਕੰਮ 'ਚ ਅਸੀਂ ਇਸ ਲੈਵਲ ਦਾ ਸਾਜ਼ਿਸ਼ੀ ਕੰਮ ਜਿਹੜਾ ਇੰਨਾ ਲੰਬਾ ਵਕਤ 22 ਮਹੀਨੇ ਔਰ ਜਿਵੇਂ ਪਲਾਨ ਕੀਤਾ ਗਿਆ ਇਹ ਪਹਿਲਾਂ ਨਹੀਂ ਦੇਖਿਆ ਔਰ ਵਿਲਸਨਸ ਕੰਪਿਊਟਰ ਵਾਸ ਅੱਗੋਂ ਇਹੀ ਡਿਟੇਲ ਹੈ ਔਰ ਉਹਨਾਂ ਨੇ ਕਿਹਾ ਵੀ ਕੀ ਹੋਇਆ ਕਿ ਜੂਨ ਉਹਨਾਂ ਨੂੰ ਆਫਟਰ ਏ ਸੀਰੀਜ਼ ਆਫ ਸਸਪੀਸ਼ੀਅਸ ਈਮੇਲਸ ਵਿਦ ਸਮਵਨ ਯੂਜ਼ਿੰਗ ਵਾਰਵਰਾ ਰਾਓਜ਼ ਈਮੇਲ ਅਕਾਊਂਟ ਹੋਇਆ ਇਹੀ ਹੈ ਕਿ ਉਹਦਾ ਈਮੇਲ ਅਕਾਊਂਟ ਹੁਣ ਸਾਡਾ ਵੀ ਈਮੇਲ ਪਬਲਿਕ ਹੁੰਦਾ ਕੋਈ ਵੀ ਉਹਦੇ ਰਾਹੀਂ ਸਾਨੂੰ ਕੁਝ ਭੇਜਦਾ ਹੈ ਅਸੀਂ ਉਹਨੂੰ ਖੋਲ੍ਹਦੇ ਹਾਂ ਅਤੇ ਉਹ ਜਿਹੜੀ ਮਾਲਾਫਾਈਡ ਜਿਹੜੀ ਹੈ ਸੌਫਟਵੇਅਰ ਉਹ ਤੁਹਾਡੇ 'ਚ ਆ ਜਾਂਦੀ ਹੈ ਔਰ ਉਹਨੂੰ ਜਿਹੜਾ ਅਲਟੀਮੇਟਲੀ ਜਿਹੜਾ ਆਰਸਨਲ ਹੈਜ਼ ਫਾਊਂਡ ਨੋ ਐਵੀਡੈਂਸ ਵਿਚ ਵਿਲ ਸੁਜੈਸਟ that top 10 most important ਉਹ ਅੱਗੇ ਉਹੀ ਡਿਟੇਲ ਹੈ ਔਰ ਇਹ ਉਹਨਾਂ ਨੇ what was among those who were arrested in June 2018 for their alleged ties with Naxals and for inciting riots during a celebratory gathering ਮੈਂ ਸ਼ੁਰੂ ਦੇ ਵਿੱਚ ਡਿਸਕਸ ਕੀਤਾ ਹੈ. ਸੋ ਹੁਣ ਇਹ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਜਿਨ੍ਹਾਂ ਦੇ ਕੋਲ ਹਕੂਮਤ ਹੈ ਬਿਲਕੁਲ ਉਹ ਸਿਰਫ ਫਾਸ਼ਿਜ਼ਮ ਜਾਂ ਨਾਜ਼ੀਜ਼ਮ 'ਚ ਯਕੀਨ ਰੱਖਣ ਵਾਲੇ ਹੀ ਨਹੀਂ ਨੇ, ਉਹ ਕਿਵੇਂ ਉਹਨਾਂ ਐਕਟਿਵਿਸਟ ਨੂੰ ਜਿਹੜੇ ਹੱਕਾਂ ਲਈ ਆਵਾਜ਼ ਚੁੱਕਦੇ ਨੇ ਉਹਨਾਂ ਨੂੰ ਕਿਵੇਂ ਫਸਾਉਣ ਦੇ ਲਈ ਇੱਕ ਤਾਂ ਪਬਲਿਕ 'ਚ ਹੁੰਦਾ ਹੈ ਨਾ ਕਿ ਵੀ ਤੁਸੀਂ ਕੀ ਕਿਹਾ ਕੀ ਨਹੀਂ ਕਿਹਾ, ਉਹ ਤਾਂ ਜ਼ਾਹਰ ਹੈ ਕਿ ਵੀ ਜੇ ਤੁਹਾਨੂੰ ਫਸਾ ਵੀ ਲੈਣ ਕੇਸ 'ਚ ਵੀਡੀਓ ਤੁਹਾਡੀ ਰਿਕਾਰਡਿੰਗ ਹੈ ਤੁਸੀਂ ਕਹਿੰਦੇ ਹੋ ਜੀ ਕਿ ਮੈਂ ਤਾਂ ਕਿਹਾ ਹੀ ਨਹੀਂ ਹੈ, ਜੱਜ ਵੀ ਦੇਖਦਾ ਉਹਦੇ 'ਚ ਫਿਰ ਵੀ ਅੱਧੋ ਅੱਧ ਚਾਂਸ ਹੁੰਦੇ ਨੇ ਕਿ ਭਾਵੇਂ 2-4 ਸਾਲ ਦੀ ਖੱਜਲ ਖੁਆਰੀ ਬਾਅਦ ਹੀ ਤੁਸੀਂ ਬਾਹਰ ਆ ਜਾਓ। ਪਰ ਜੇ ਤੁਹਾਡੇ ਘਰ ਰੇਡ ਹੁੰਦਾ ਹੈ ਆ ਕੇ ਏਜੰਸੀਆਂ ਵਾਲੇ ਤੁਹਾਡਾ ਕੰਪਿਊਟਰ ਚੁੱਕ ਕੇ ਲੈ ਜਾਂਦੇ ਨੇ, ਕੰਪਿਊਟਰ ਦੇ ਵਿੱਚ ਤੁਹਾਡੇ ਡਾਟਾ ਪਾਇਆ ਹੋਇਆ ਜਿਹੜਾ ਤੁਹਾਨੂੰ ਪਤਾ ਹੀ ਨਹੀਂ ਕਿ ਕਦੋਂ 2 ਸਾਲ ਪਹਿਲਾਂ ਤੁਹਾਡਾ ਕੰਪਿਊਟਰ ਹੈਕ ਕਰਕੇ ਉਹਦੇ 'ਚ ਉਹ ਕਹਿੰਦੇ ਨੇ ਜੀ ਉਹਨਾਂ ਦੀ ਤਾਂ ਹਾਰਡ ਡਿਸਕ 'ਚੋਂ ਔਰ ਇਹ ਸਬੂਤ ਨਿਕਲੇ ਔਰ ਅਦਾਲਤਾਂ ਨੇ ਉਹ ਮੰਨਣੇ ਨੇ ਕਿਉਂਕਿ ਉਹਨਾਂ ਦੇ ਕੋਲ ਇਹੀ ਹੈ। ਇਹ ਤਾਂ ਹੁਣ ਕਿਉਂਕਿ ਰੀਸੋਰਸਫੁਲ ਬੰਦੇ ਸੀ ਜਾਂ ਬਿਲਕੁਲ ਹੀ ਝੂਠਾ ਪਾਇਆ ਹੋਇਆ ਸੀ, ਉਹਨਾਂ ਨੂੰ ਇਹ ਪਤਾ ਸੀ ਕਿ ਕੋਈ ਲੈਬੋਰਟਰੀ ਹੈ ਜਾਂ ਉਸ ਲੈਵਲ ਤੱਕ ਨਹੀਂ ਤਾਂ ਆਮ ਬੰਦੇ ਜਿਵੇਂ ਹੁਣ ਜੋ ਪੰਜਾਬ 'ਚ ਹਾਲ ਕਰ ਰਹੇ ਨੇ ਜਾਂ ਜਿਵੇਂ ਜਿਸ ਕਿਸਮ ਦੇ ਝੂਠੇ ਕੇਸ ਪਾ ਰਹੇ ਨੇ ਤਾਂ ਸਾਰੀ ਉਮਰ 25-25 30 ਸਾਲ ਤੋਂ ਜਿਹੜੇ ਨੇ ਉਹ ਜੇਲ੍ਹਾਂ 'ਚ ਡੱਕੇ ਹੋਏ ਨੇ। ਹਾਲਾਂ ਇਹ ਵੀ ਆਰਸਨਲ ਦੀ ਰਿਪੋਰਟ ਨੂੰ ਜਦੋਂ ਜੱਜ ਦੇ ਸਾਹਮਣੇ ਜਾਣਾ, ਜੁਡੀਸ਼ਰੀ ਵੀ ਸਾਰੀ ਕੰਪਰੋਮਾਈਜ਼ ਜੁਡੀਸ਼ਰੀ ਆ, ਉਹਨਾਂ ਨੇ ਕਿੰਨਾ ਕੁ ਮੰਨਣਾ ਇਹਨੂੰ ਕਿੰਨਾ ਕੁ ਨਹੀਂ ਮੰਨਣਾ, ਪਰ ਇਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਹੱਦ ਤੱਕ ਇਹ ਤਾਂ ਨਾਜ਼ੀਆਂ ਨੂੰ ਪਿੱਛੇ, ਨਾਜ਼ੀਆਂ ਦੇ ਕੋਲ ਤਾਂ ਇੱਦਾਂ ਦਾ ਉਸ ਵੇਲੇ ਤਾਂ ਕੰਪਿਊਟਰ ਹੈ ਹੀ ਨਹੀਂ ਸੀ, ਉਹ ਤਾਂ ਸਿੱਧਾ ਉਹਨਾਂ ਨੇ ਮੈਂਟਲੀ ਪ੍ਰੋਗਰਾਮਿੰਗ ਲੋਕਾਂ ਦੀ ਕੀਤੀ ਹੋਈ ਸੀ ਨਫ਼ਰਤ ਦੇ ਥੱਲੇ ਕਿ ਯਹੂਦੀ ਹੈ, ਇਹ ਜਿਪਸੀ ਹੈ, ਇਹ ਕੈਥੋਲਿਕ ਹੈ, ਤੁਸੀਂ ਨੀਲੀਆਂ ਅੱਖਾਂ ਵਾਲੇ ਗੋਰੀ ਚਮੜੀ ਵਾਲੇ ਤੁਸੀਂ ਪ੍ਰਾਊਡ ਵਾਈਟ ਸੁਪਰੈਮੈਸਿਸ, ਇਹ ਇਨਫੀਰੀਅਰ ਰੇਸਿਸ ਨੇ। ਉਹ ਤਾਂ
ਉਹਨਾਂ ਦੀ ਮੈਂਟੈਲਿਟੀ 'ਚੋਂ ਫਾਇਦਾ ਚੁੱਕ ਰਹੇ ਸੀ। ਜੀ ਇਹਨਾਂ ਨੇ ਤਾਂ ਲੇਟੈਸਟ ਜਿਹੜੀ ਟੈਕਨੋਲੋਜੀ ਹੈ ਕਿਸ ਕੰਮ ਲਈ ਇਹ ਇਸਤੇਮਾਲ ਕਰ ਰਹੇ ਨੇ। ਹੁਣ ਅਸੀਂ ਦੇਖ ਰਹੇ ਹਾਂ ਕਿ ਉਹਨਾਂ ਦੀਆਂ ਟਰੋਲਿੰਗ ਫੌਜਾਂ ਬੈਠੀਆਂ ਹੋਈਆਂ ਨੇ ਕੰਪਿਊਟਰਾਂ ਤੇ, ਕਿਵੇਂ ਉਹ ਹਰਾਸ ਕਰਦੇ ਨੇ, ਕਿਵੇਂ ਟਵਿੱਟਰ ਔਰ ਦੂਜੇ ਫੇਸਬੁੱਕ ਦਾ ਵੀ ਸਾਹਮਣੇ ਆਈ ਉਹ ਅਣਖੀ ਦਾਸ, ਕਿਵੇਂ ਉਹ ਕਪਿਲ ਮਿਸ਼ਰਾ ਹੋਏ ਦੂਜੇ ਉਹਨਾਂ ਦੇ ਚੱਲ ਰਹੇ ਨੇ। ਹੁਣ ਇਹਨਾਂ ਦਾ ਯਾਰ ਜਿਹਨੂੰ ਉਹਨੇ ਕਿਹਾ ਰਾਹੁਲ ਗਾਂਧੀ ਨੇ ਹਮ ਦੋ ਹਮਾਰੇ ਦੋ, ਇਹ ਰਾਜ ਵੀ ਹਮ ਦੋ ਮੋਦੀ ਅਮਿਤ ਸ਼ਾਹ ਤੇ ਅੱਗੋਂ ਅੰਬਾਨੀ ਤੇ ਅਡਾਨੀ, ਤੇ ਹੁਣ ਉਹ ਜੀਓ ਵਾਲਿਆਂ ਦੇ 10% ਫੇਸਬੁੱਕ 'ਚ ਵੀ ਹਿੱਸੇਦਾਰੀ, ਔਰ ਟਵਿੱਟਰ ਵਾਲੀ ਮਾਈ ਵੀ ਰਿਜ਼ਾਈਨ ਕਰ ਗਈ, ਪਰ 300 ਤੋਂ ਜ਼ਿਆਦਾ ਅਕਾਊਂਟ ਪਹਿਲਾਂ ਕੈਂਸਲ ਕੀਤੇ, ਹੁਣ ਕਿੰਨੇ 1800 ਕੇ ਕਿੰਨੇ ਜੀ ਖਾਲਿਸਤਾਨੀਆਂ ਦੇ ਨੇ, ਤੇ ਇਧਰ ਤੁਹਾਡੇ ਕੰਪਿਊਟਰਾਂ 'ਚ ਐਵੀਡੈਂਸ ਵਾੜ ਰਹੇ ਨੇ। ਤੇ ਇਸ ਤੋਂ ਤੁਸੀਂ ਕਿਹਦੇ ਨਾਲ ਸਾਡੀ ਲੜਾਈ ਹੈ? ਅਸੀਂ ਸਮਝਦੇ ਹਾਂ ਕਿ ਇਸ ਗੱਲ ਦਾ ਸਾਡੇ ਵੀਰ ਭੈਣਾਂ ਬਹੁਤ ਧਿਆਨ ਰੱਖਣ। ਬਹੁਤ ਸਾਰੀ ਫੋਨਾਂ ਦੇ ਉੱਤੇ ਵੀ ਜਿਹੜੀ ਗੁਫ਼ਤਗੂ ਹੈ ਇਹ ਤੁਸੀਂ ਸਮਝੋ, ਇਹ ਮੰਨ ਕੇ ਤੁਰੋ ਕਿ ਜਿਹੜੀ ਲਾਈਨ ਤੁਸੀਂ ਟਾਈਪ ਕਰ ਰਹੇ ਹੋ ਜਾਂ ਜਿਹੜਾ ਲਫ਼ਜ਼ ਤੁਸੀਂ ਬੋਲ ਰਹੇ ਹੋ ਉਹ ਕਿਤੇ ਨਾ ਕਿਤੇ ਰਿਕਾਰਡ ਹੋ ਰਿਹਾ ਹੈ, ਕਿਤੇ ਨਾ ਕਿਤੇ ਉਹਦਾ ਮਿਸਯੂਜ਼ ਹੋ ਰਿਹਾ ਹੈ। ਔਰ ਅੱਜ ਕੱਲ੍ਹ ਤਾਂ ਕੰਪਿਊਟਰਾਈਜ਼ਡ ਔਰ ਡਾਟਾ ਮਾਈਨਿੰਗ ਦੇ ਨਾਲ ਤੁਹਾਡੀਆਂ ਹੀ ਤਕਰੀਰਾਂ ਜਿਹੜੀਆਂ ਨੇ 20 ਇਕੱਠੀਆਂ ਕਰਕੇ ਉਹਨਾਂ ਦੇ ਲਫ਼ਜ਼ ਹੀ ਜਿਹੜੇ ਨੇ ਉਹ ਕੰਪਿਊਟਰਾਈਜ਼ ਜਿਸ ਮਰਜ਼ੀ ਫਾਰਮੈਟ 'ਚ ਬਣਾ ਕੇ ਤੁਹਾਨੂੰ ਸਾਬਤ, ਪਰ ਇਹ ਜੇ ਤੁਹਾਡੇ ਇਵੇਂ ਹੀ ਵੜ ਜਾਣਾ ਉਹਨਾਂ ਨੇ ਆ ਕੇ ਔਰ ਇਸ ਲੈਵਲ ਤੱਕ ਜਾ ਕੇ, ਤੇ ਇਹ ਜਿਹੜੀ ਲੜਾਈ ਹੈ ਇਹ ਸੌਖੀ ਨਹੀਂ ਹੈ। ਇਹ ਦੁਸ਼ਮਣ ਕਿਸ ਹੱਦ ਤੱਕ ਜਾ ਚੁੱਕਾ ਹੈ, ਇਹ ਜਿਹੜੀ ਉਹਨਾਂ ਦੀ ਰਿਪੋਰਟ ਹੈ ਇਸ ਆਰਸੈਨਲ ਕੰਸਲਟਿੰਗ ਲੈਬੋਰਟਰੀ ਦੀ, ਇਹ ਬਹੁਤ ਵੱਡੀ ਆਈ ਓਪਨਰ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।